देखो लोग तो कहते ने साढ़े नाल दे ਜਾਂ ਸਾਡੇ ਕੁਲੀਗ ਜਿੱਥੇ ਮੈਂ ਜੌਬ ਕਰਨਾ ਕਿ ਦੁਸ਼ਮਣ ਮੁਲਕ ਹੈ ਪਰ ਅਸੀਂ ਤਾਂ ਕਦੀ ਸ਼ੁਰੂ ਤੋਂ ਨਹੀਂ ਇਹਨੂੰ ਦੁਸ਼ਮਣ ਮੁਲਕ ਸਮਝਦੇ ਸਾਡੇ ਵਰਗੇ ਬੰਦੇ ਕਿਉਂਕਿ ਜਿੱਥੇ ਬਾਬਾ ਨਾਨਕ ਆ ਜਿੱਥੇ ਬਾਬਾ ਬੁੱਲੇ ਸ਼ਾਹ ਉਹ ਦੁਸ਼ਮਣ ਕਿੱਦਾਂ ਹੋ ਸਕਦਾ। ਸਾਨੂੰ ਬਹੁਤ ਵਧੀਆ ਲੱਗਿਆ। ਇੱਜ਼ਤ ਸਤਿਕਾਰ ਸਭੀ ਪਿਆਰ ਵੀ ਬਹੁਤ ਅੱਛਾ ਹੈ, ਲੇਕਿਨ ਕਹਿਣੀ ਤੇ ਕਥਨੀ ਦੇ ਵਿੱਚ ਥੋੜਾ ਜਿਹਾ ਫਰਕ ਹੈ। ਲੇਕਿਨ ਜੋ ਉੱਥੇ ਸੁਣਦੇ ਸੀ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ, ਲੇਕਿਨ ਬਿਲਕੁਲ ਸਹੀ ਹੈ। ਸਾਨੂੰ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਦੱਸੀ ਵੀ ਜਿਹੜੀ ਮਾਹੌਲ ਖਰਾਬ ਵਾਲੀ ਕੋਈ ਗੱਲ ਹੈਗੀ ਹੈ, ਬਿਲਕੁਲ ਵਧੀਆ ਹੈ। ਪਤਨੀ ਦੇ ਜਿਹੜੇ ਮਾਸੀ ਜੀ ਸੀ ਸਕੇ ਉਦੋਂ ਮੈਂ 91 ਚ ਉਹਨਾਂ ਨੂੰ ਮਿਲਿਆ ਸੀਗਾ, ਹੁਣ ਉੱਤੇ ਫੌਤ ਹੋ ਚੁੱਕੇ ਨੇ। ਤੇ ਮੇਰੀ ਸਕੀ ਭੂਆ ਸੀ ਰਾਏਵਿੰਡ ਦੇ ਕੋਲ ਰੋਸੇ ਭੈਲ ਪਿੰਡ, ਤੇ ਉਹਨਾਂ ਦੇ ਵੀ ਮੈਂ ਪਿੰਡ ਉਦੋਂ ਗਿਆ ਸੀਗਾ ਤੇ ਉਹਦੇ ਬੇਸ ਤੇ ਉਹਨਾਂ ਨੇ ਮੈਨੂੰ ਤੁਰ ਲੱਗਿਆ ਇੱਕ ਡੱਬੀਆਂ ਵਾਲਾ ਕੇਸ ਦਿੱਤਾ ਸੀਗਾ ਜਿਵੇਂ ਕੋਈ ਗਿਫਟ ਦਿੰਦਾ, ਤੇ ਫਿਰ ਮੈਂ ਉਹਦੀ ਸਟੋਰੀ ਲਿਖੀ ਤੇ ਫਿਰ ਉਹਦੇ ਨਾਲ ਹੋਰ ਜਿਹਨੇ ਬਾਕੀ ਸਟੋਰੀਆਂ ਲਿਖੇ ਤੇ ਮੇਰੀ ਕਿਤਾਬ ਛਪੀ ਸੀ ਡੱਬੀਆਂ ਵਾਲਾ ਕੇਸ। ਹਾਂਜੀ ਹਾਂਜੀ, ਤੇ ਉਹ ਜੇ ਗੂਗਲ ਤੇ ਤੁਸੀਂ ਡੱਬੀਆਂ ਵਾਲਾ ਕੇਸ ਭਰੋ ਤੇ ਮੇਰਾ ਨਾਮ ਉਹਦੇ 'ਚ ਆ ਜਾਂਦਾ। ਬਹੁਤ ਪਿਆਰ ਮਿਲਿਆ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਸਤਿਕਾਰ ਵੀ ਹੈ, ਸੰਯੋਗ ਵੀ ਹੈ ਤੇ ਪਿਆਰ ਵੀ ਹੈ। ਮੈਂ ਇਹੀ ਦੁਆ ਕਰਦਾ ਕਿ ਇਸੇ ਤਰ੍ਹਾਂ ਬਣਿਆ ਰਹੇ। अस्सलामुअलैकुम, सत श्री अकाल। मैं मुनीर हुशियारपुरिया और अज मेरे हत्थ विच माइक है एक पिंड पंजाब दे चैनल दा, नासर कसाना साहब दा। और बड़ी खुशी हो रही मैनू ये दसदिया होया कि साडे नाल इस टाइम जिहड़े चढ़दे पंजाब दी एक बड़ी रिनाउंड परसनैलिटी जिहड़े कि बाई प्रोफैशनल तां मैडिकल दे डॉक्टर है, लेकिन उहदे नाल नाल पंजाबी साहत पंजाबी लिटरेचर नाल जुड़े होए। खास तौर पर इन्हां दी किताब जिहड़ी डब्बियां वाला खेस है उहदा मैं ज़रूर जिक्र करना चाहांगा, जिहदे विच सारियां ही कहानियां पाकिस्तान रिलेटेड है। और इन्हां दे कुछ रिश्तेदार इधर रह गए पार्टीशन के टाइम पाकिस्तान च, और इन्हां दे नाल इन्हां दी धर्म पत्नी जी भी है इंद्रजीत कौर जी, और इन्हां दी भी मासी जी इत्थे रह गई सी। इन्हां दी जिहड़ी माता जी सी वो माइग्रेशन के टाइम उधर चले गए एट द टाइम ऑफ माइग्रेशन, तो ये लेकिन रह गए। तो ये भी आए हुए और कल इन्हों इन्हां दे कुछ रिश्तेदार भी इत्थे आके मिल के गए। तो मैं इन्हां नूं जरूर पुछांगा कि तुहानूं किदां दा हुण फील हो रहा। महाराजा रजीत सिंह की बरसी ते भी आ चुके, और उस तो बाद 91 च एक पैथोलॉजी कॉन्फ्रेंस हुई सी अल हमरा दे विच, वो भी अटेंड कर चुके। लेकिन हुण बहुत देर बाद आए, हुण तां माशाअल्लाह दोतरियां पोतरियां वाले होके आए। तो हुण किदां दा लग रहा जी तुहानूं, जरा दसना प्लीज़। बहुत शुक्रिया जी, ਤੁਸੀਂ ਸਾਡੀ ਇੰਟਰਵਿਊ ਕਰ ਰਹੇ ਜੇ। ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਇੰਨੇ ਸਾਲਾਂ ਬਾਅਦ, ਮੈਂ ਸ਼ਾਇਦ 32 ਸਾਲ ਹੋ ਗਏ ਨੇ ਕਿ ਪਹਿਲਾਂ ਮੈਂ 91 ਚ ਆਇਆ ਸੀ ਅਲ ਹਮਰਾ ਆਰਟ ਸੈਂਟਰ ਦੇ ਵਿੱਚ ਸਾਡੀ ਕਾਨਫਰੰਸ ਸੀ, ਇੰਟਰਨੈਸ਼ਨਲ ਕਾਨਫਰੰਸ, ਤੇ ਉਹਦੇ ਵਿੱਚ ਮੇਰਾ ਲੈਕਚਰ ਸੀਗਾ। ਤੇ ਉਸ ਤੋਂ ਬਾਅਦ ਮੈਂ ਆਇਆ ਤੇ ਇਹਨਾਂ ਦੇ ਮਤਲਬ ਜਿਵੇਂ ਕਿ ਮੇਰੀ ਪਤਨੀ ਦੇ ਜਿਹੜੇ ਮਾਸੀ ਜੀ ਸੀ ਸਕੇ ਉਦੋਂ ਮੈਂ 91 ਚ ਉਹਨਾਂ ਨੂੰ ਮਿਲਿਆ ਸੀਗਾ, ਹੁਣ ਉੱਤੇ ਫੌਤ ਹੋ ਚੁੱਕੇ ਨੇ। ਤੇ ਮੇਰੀ ਸਕੀ ਭੂਆ ਸੀ ਰਾਏਵਿੰਡ ਦੇ ਕੋਲ ਰੋਸੇ ਭੈਲ ਪਿੰਡ, ਤੇ ਉਹਨਾਂ ਦੇ ਵੀ ਮੈਂ ਪਿੰਡ ਉਦੋਂ ਗਿਆ ਸੀਗਾ ਤੇ ਉਹਦੇ ਬੇਸ ਤੇ ਉਹਨਾਂ ਨੇ ਮੈਨੂੰ ਤੁਰ ਲੱਗਿਆ ਇੱਕ ਡੱਬੀਆਂ ਵਾਲਾ ਕੇਸ ਦਿੱਤਾ ਸੀਗਾ ਜਿਵੇਂ ਕੋਈ ਗਿਫਟ ਦਿੰਦਾ, ਤੇ ਫਿਰ ਮੈਂ ਉਹਦੀ ਸਟੋਰੀ ਲਿਖੀ ਤੇ ਫਿਰ ਉਹਦੇ ਨਾਲ ਹੋਰ ਜਿਹਨੇ ਬਾਕੀ ਸਟੋਰੀਆਂ ਲਿਖੇ ਤੇ ਮੇਰੀ ਕਿਤਾਬ ਛਪੀ ਸੀ ਡੱਬੀਆਂ ਵਾਲਾ ਕੇਸ। ਹਾਂਜੀ ਹਾਂਜੀ, ਤੇ ਉਹ ਜੇ ਗੂਗਲ ਤੇ ਤੁਸੀਂ ਡੱਬੀਆਂ ਵਾਲਾ ਕੇਸ ਭਰੋ ਤੇ ਮੇਰਾ ਨਾਮ ਉਹਦੇ 'ਚ ਆ ਜਾਂਦਾ। ਤੇ ਹੁਣ ਜਦੋਂ ਇੰਨੇ ਸਾਲਾਂ ਬਾਅਦ ਆਏ ਆ, ਬਹੁਤ ਸਾਰਾ ਇੱਥੇ ਤਬਦੀਲੀ ਹੋਈ ਹੈਗੀ ਆ। ਸੜਕਾਂ ਬਹੁਤ ਵਧੀਆ ਨੇ, ਬੰਦੇ ਬਹੁਤ ਵਧੀਆ ਨੇ ਤੇ ਮੁਹੱਬਤੀ ਬੰਦੇ ਨੇ। ਸਾਨੂੰ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਤੇ ਅਜੇ ਅਸੀਂ ਇੱਥੇ ਹੀ ਹਾਂ ਤੇ ਅੱਗੋਂ ਵੀ ਜਿਹੜੇ 3-4 ਦਿਨ ਅਸੀਂ ਹੋਰ ਰਹਿਣਾ, ਮੈਨੂੰ ਲੱਗਦਾ ਕਿ ਬਹੁਤ ਵਧੀਆ ਰਹੇਗਾ। ਤੇ ਬਾਕੀ ਆਪਾਂ ਉਹੀ ਗੱਲ ਜਿਵੇਂ ਦੱਸਿਆ ਕਿ ਮੈਂ ਪੰਜਾਬੀ ਨੂੰ ਪਿਆਰ ਕਰਦਾ, ਮੈਂ ਦੂਜੇ ਮੁਲਕਾਂ 'ਚ ਜਾ ਕੇ ਤੇ ਬਥੇਰੇ ਲੈਕਚਰ ਦਿੱਤੇ ਨੇ, ਅਮਰੀਕਾ, ਕੈਨੇਡਾ, ਸਿੰਗਾਪੁਰ, ਆਸਟ੍ਰੇਲੀਆ। ਤੇ ਇੱਥੇ ਆਣ ਕੇ ਜਿਹੜਾ ਮਜ਼ਾ ਆਉਂਦਾ ਇੱਥੇ, ਕਿਉਂਕਿ ਸਾਡੇ ਆਪਣੇ ਬੰਦੇ ਲੱਗਦੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਹੋਰ ਥਾਂ ਫਿਰ ਰਹੇ ਹਾਂ। ਉਸੇ ਤਰ੍ਹਾਂ ਦੀਆਂ ਪੈਲੀਆਂ, ਉਸ ਤਰ੍ਹਾਂ ਦੀਆਂ ਕਣਕ ਦੇ ਲੋਕੀ, ਉਸ ਤਰ੍ਹਾਂ ਦੇ ਚਿਹਰੇ ਮੋਹਰੇ ਗਾਲਾਂ ਸਭ ਕੁਝ ਹੀ ਨੇ। ਤੇ ਉਹ ਇਸ ਕਰਕੇ ਬੜਾ ਮਜ਼ਾ ਇੱਥੇ ਆ ਰਿਹਾ। ਤੇ ਹੁਣ ਬਹੁਤਾ ਦਿਨ ਤੇ ਅਸੀਂ ਰਹਿ ਨਹੀਂ ਸਕਦੇ, ਪਰ ਦਿਲ ਕਰਦਾ ਵੀ ਇੱਥੇ ਅਸੀਂ ਹੋਰ ਦਿਨ ਰਹੀਏ। ਹਾਂ, ਦਿਲ ਕਰਦਾ ਹੋ ਰਹੀ ਹੈ। ਹਾਂਜੀ ਹਾਂਜੀ, ਤੁਸੀਂ ਵੀ ਮੈਂ ਕਹਾਂਗਾ ਮਿਸਿਸ ਮਨਜੀਤ ਸਿੰਘ ਬਲ ਜੀ ਨੂੰ ਕਿ ਤੁਹਾਡੀ ਵੀ ਮਾਸੀ ਜੀ ਇੱਥੇ ਰਹਿ ਗਏ ਔਰ ਅੱਜ ਉਹਨਾਂ ਨੂੰ ਤੁਸੀਂ ਮਿਲੇ ਵੀ, ਤਾਂ ਫਿਰ ਉਹ ਕਿੱਦਾਂ ਦੀ ਤੁਹਾਡੀ ਫੀਲਿੰਗ ਸੀ, ਜ਼ਰਾ ਤੁਸੀਂ ਵੀ ਦੱਸਣਾ ਕਿ ਕਿੱਦਾਂ ਤੁਹਾਡੀ ਯਾਦ ਕਰਦੇ ਹੋ। ਸ਼ਾਇਦ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਆਉਣ ਦਾ, ਲੇਕਿਨ ਸ਼ਾਇਦ ਉਹਨਾਂ ਦੀ ਉਹ ਇੱਛਾ ਜਿਹੜੀ ਸੀ ਉਹ ਤੁਸੀਂ ਪੂਰੀ ਅੱਜ ਤੁਹਾਨੂੰ ਕੁਦਰਤ ਨੇ ਮੌਕਾ ਦਿੱਤਾ। ਤਾਂ ਇਹਦੇ ਬਾਰੇ ਜ਼ਰਾ ਪਲੀਜ਼ ਥੋੜੀ ਜੀ ਗੱਲ ਜ਼ਰੂਰ ਕਰੋ। ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਲੱਗਾ। ਬਹੁਤ ਮਤਲਬ ਦਿਲ ਦੀ ਖਾਹਿਸ਼ ਸੀਗੀ ਇਹ ਕਿ ਚਲੋ ਸਾਡੀ ਮਾਤਾ ਜੀ ਨਹੀਂ ਆ ਸਕੇ,
ਮਤਲਬ ਉਹਨਾਂ ਨੂੰ ਮਿਲ ਨਹੀਂ ਸਕੇ, ਬਹੁਤ ਪੁਰਾਣੇ ਮਿਲੇ। ਮੈਂ 6 ਮਹੀਨੇ ਦੀ ਸੀ ਜਦੋਂ ਆਏ ਸੀ, ਤੇ ਉਸ ਤੋਂ ਬਾਅਦ ਹੁਣ ਮੈਂ ਮਤਲਬ ਮਿਲੀ ਉਹਨਾਂ ਨੂੰ, ਤੇ ਬਹੁਤ ਚਲੋ ਇਮੋਸ਼ਨਲ ਵੀ ਸੀ ਸੀਨ, ਤੇ ਬਹੁਤ ਵਧੀਆ ਲੱਗਾ। ਚਲੋ ਜਿੰਨੀ ਦੇਰ ਵੀ ਮਿਲ ਸਕੇ ਉਹਨਾਂ ਨੂੰ, ਥੋੜੀ ਦੇਰ ਵਾਸਤੇ, ਬਹੁਤ ਵਧੀਆ ਲੱਗਾ। ਤੇ ਡਾਕਟਰ ਸਾਹਿਬ ਤੁਸੀਂ ਖਾਸ ਤੌਰ ਤੇ ਦੱਸੋ ਕਿ ਤੁਸੀਂ ਤਾਂ ਅੱਜ ਤੋਂ 32 ਸਾਲ ਪਹਿਲੇ ਵੀ ਆਏ, ਹੁਣ ਲਾਹੌਰ ਤਾਂ ਹੁਣ ਤੁਸੀਂ ਜਾਓਗੇ ਦੁਬਾਰਾ ਤੋਂ ਤਾਂ ਫਿਰ ਪਤਾ ਲੱਗੇਗਾ, ਲੇਕਿਨ ਓਵਰਆਲ ਪਾਕਿਸਤਾਨ ਇੱਕ ਤਾਂ ਅੱਜ ਕੱਲ ਹਾਲਾਤ ਖਰਾਬ ਹੈ ਪੋਲੀਟੀਕਲੀ ਇਕਨੋਮਿਕਲੀ ਵੀ, ਲੇਕਿਨ ਓਵਰਆਲ ਲੋਕਾਂ ਦਾ ਮਿਲਣ ਵਰਤਨ ਤੁਹਾਨੂੰ ਕਿਦਾਂ ਦਾ ਲੱਗਾ? ਪਿਛਲੇ 3 ਦਿਨ ਤੋਂ ਤੁਸੀਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਵੀ ਗਏ ਔਰ ਟਰੈਵਲਿੰਗ ਵੀ ਕਰ ਰਹੇ, ਤਾਂ ਕਿਦਾਂ ਦਾ ਜ਼ਰਾ ਉਹਦੇ ਬਾਰੇ ਜ਼ਰੂਰ ਦੱਸਣਾ। ਪਾਕਿਸਤਾਨ ਦੇ ਬਾਰੇ 'ਚ ਤੁਸੀਂ ਕੀ ਸੋਚਦੇ, ਤੁਸੀਂ ਕੀ ਸੁਣਦੇ ਔਰ ਕੀ ਇੱਥੇ ਤੁਹਾਨੂੰ ਆ ਕੇ ਉਹਦਾ ਫਰਕ ਲੱਗਾ? ਦੇਖੋ, ਲੋਕ ਤੇ ਕਹਿੰਦੇ ਨੇ ਸਾਡੇ ਨਾਲ ਦੇ ਜਾਂ ਸਾਡੇ ਕੁਲੀਗ ਜਿੱਥੇ ਮੈਂ ਜੌਬ ਕਰਨਾ ਕਿ ਦੁਸ਼ਮਣ ਮੁਲਕ ਹੈ, ਪਰ ਅਸੀਂ ਤਾਂ ਕਦੀ ਸ਼ੁਰੂ ਤੋਂ ਨਹੀਂ ਇਹਨੂੰ ਦੁਸ਼ਮਣ ਮੁਲਕ ਸਮਝਦੇ ਸਾਡੇ ਵਰਗੇ ਬੰਦੇ, ਕਿਉਂਕਿ ਜਿੱਥੇ ਬਾਬਾ ਨਾਨਕ ਆ, ਜਿੱਥੇ ਬਾਬਾ ਬੁੱਲੇ ਸ਼ਾਹ, ਉਹ ਦੁਸ਼ਮਣ ਕਿੱਦਾਂ ਹੋ ਸਕਦਾ? ਇਸ ਕਰਕੇ ਬਾਕੀ ਇੱਥੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਤਬਦੀਲੀ ਜਿਹੜੀ ਆ ਉਹ ਤਾਂ ਬਹੁਤ ਸਾਰੀ ਆਈ ਆ। ਗੁਰਦੁਆਰਾ ਸਾਹਿਬ 'ਚ ਮੈਂ ਇੱਥੇ ਵੀ ਰਹਿ ਕੇ ਗਿਆ, ਨਨਕਾਣਾ ਸਾਹਿਬ ਵੀ, ਉਦੋਂ ਉਸ ਇੰਨੇ ਸਾਲ ਹੋ ਗਏ ਨੇ, ਤੇ ਬਹੁਤ ਕੁਝ ਵਧੀਆ ਬਣਿਆ। ਤੇ ਰਿਸ਼ਤੇਦਾਰੀਆਂ ਇੱਥੇ ਕਿੱਥੇ ਕਿੱਥੇ ਆ? ਇਹ ਰਾਏਵਿੰਡ ਦੇ ਕੋਲ ਰੋਸੇ ਭੈਲ ਪਿੰਡ ਸੀ, ਜਿੱਥੇ ਮੇਰੀ ਸਗੀ ਭੂਆ ਰਹਿੰਦੀ ਸੀਗੀ, ਤੇ ਉਹ ਹੁਣ ਆ ਗਏ ਨੇ। ਉਹਨਾਂ ਦੇ ਜਿਹੜੇ ਉਹਨਾਂ ਦੇ ਬੇਟੇ ਸੀ ਉਦੋਂ, ਉਹ ਵੀ ਮੈਨੂੰ ਮਿਲੇ, 2 ਬੇਟੇ ਸੀ ਉਹਨਾਂ ਦੇ, ਤੇ ਉਹਨਾਂ ਦੀ ਇੱਕ ਬੇਟੀ ਤੇ 2 ਬੇਟੀ, ਤੇ ਉਹਨਾਂ ਦੇ ਅੱਜ ਕੱਲ੍ਹ ਅਮਰੀਕਾ ਚਲੇ ਗਏ ਨੇ, ਉੱਥੇ ਰਹਿੰਦੇ ਨੇ। ਤੇ ਜਿਹੜੇ 2 ਬੇਟੇ ਨੇ ਉਹ ਤੇ ਫੌਤ ਹੋ ਚੁੱਕੇ ਨੇ, ਤੇ ਅੱਗੋਂ ਉਹਨਾਂ ਦੇ ਜਿਹੜੇ ਹੈਗੇ ਨੇ, ਜਿਹੜੇ ਉਹਨਾਂ ਦੇ ਮਤਲਬ ਭੂਆ ਦੇ ਪੋਤਰੇ, ਉਹ ਸਾਰੇ ਹੁਣ ਅੱਜ ਕੱਲ੍ਹ ਲਾਹੌਰ ਨੇ। ਉਹ ਮੈਨੂੰ ਫੋਨ ਤੇ ਕਰਦਾ, ਉਹ ਮੈਨੂੰ ਚਾਚਾ ਕਹਿੰਦਾ, ਮੈਨੂੰ ਇੰਨਾ ਮਜ਼ਾ ਲੱਗਦਾ ਨਾ। ਕੱਲ ਅਸੀਂ ਉਹਨੂੰ ਰੋਕਿਆ ਸੀਗਾ ਵੀ ਤੂੰ ਲਾਹੌਰ, ਅਸੀਂ ਤੈਨੂੰ ਮਿਲਾਂਗੇ, ਉੱਥੇ ਰਹੋ, ਬਟ ਉਹ ਕੱਲ ਇੱਥੇ ਪਹੁੰਚ ਗਿਆ, ਕੱਲ ਹੀ ਪਹੁੰਚ ਗਿਆ, ਨਹੀਂ ਰਹਿ ਹੋਇਆ ਤੂੰ। ਸੋ ਕੱਲ ਉਹ ਵੀ ਇਹਨਾਂ ਦੇ ਥਰੂ ਮਿਲਾਇਆ ਉਹਨੇ, ਤੇ ਅੱਜ ਅਸੀਂ ਉੱਥੇ ਜਾ ਕੇ ਆਏ ਹਾਂ। ਇਹਨਾਂ ਦੇ ਜਿਹੜੇ ਮਾਸੀ ਦੇ, ਇਹਨਾਂ ਦੀ ਮਾਸੀ ਦੇ ਜਿਹੜੇ ਲੜਕੇ, ਉਹ ਮਿਲੇ ਨੇ ਸਾਰੇ, ਤੇ ਬਹੁਤ ਮਜ਼ਾ ਲੱਗਾ ਆਇਆ। ਤੇ ਇਸ ਤਰ੍ਹਾਂ ਲੱਗਾ ਵੀ ਜਿਵੇਂ ਬਿਲਕੁਲ ਆਪਾਂ ਕਿਤੇ ਓਪਰੀ ਥਾਂ ਤੇ ਨਹੀਂ ਹੈਗੇ, ਤੇ ਆਪਣੇ ਘਰ ਹੀ ਬੈਠੇ ਆ। ਤੇ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਵਿਸਾਖੀ ਦੇ ਮੇਲੇ ਤੇ ਆਏ ਹੋਏ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੀਆਂ ਸੰਗਤਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਐਦਾਂ ਹੀ ਸਾਡੇ ਨਾਲ ਹੋਰ ਇੱਕ ਸਾਥੀ ਮੌਜੂਦ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਸੰਗਤ ਦੇ ਆਏ ਹੋਏ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਨੂੰ ਪਾਕਿਸਤਾਨ ਦੇ ਇੰਤਜ਼ਾਮਾਤ ਕਿੱਦਾਂ ਦੇ ਲੱਗੇ ਆ, ਤੇ ਉਹ ਹੋਰ ਕਿੱਦਾਂ ਦਾ ਪਾਕਿਸਤਾਨ ਉਹਨਾਂ ਨੇ ਆ ਕੇ ਜਾਣਿਆ, ਪਹਿਲੋਂ ਕੀ ਸੋਚਦੇ ਸੀ ਤੇ ਹੁਣ ਉਹਨਾਂ ਦਾ ਕੀ ਖਿਆਲਾਤ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਕੀ ਨਾਮ ਹੈ ਆਪਣਾ? ਸੰਤੋਖ ਸਿੰਘ ਜੀ। ਸੰਤੋਖ ਸਿੰਘ ਜੀ। ਪਿੱਛੋਂ ਆਪਾਂ ਕਿੱਥੋਂ ਆਏ ਆ ਇੰਡੀਆ ਤੋਂ? ਤਹਿਸੀਲ ਤਰਨ ਪੱਟੀ ਤੋਂ, ਡਿਸਟ੍ਰਿਕਟ ਤਰਨਤਾਰਨ ਤੋਂ। ਠੀਕ ਹੈ, ਹਾਂਜੀ। ਠੀਕ ਹੋ ਗਿਆ। ਇੱਕ ਤਰਨਤਾਰਨ ਗੁਰਦਾਸਪੁਰ ਦੇ ਲਾਗੇ ਪੈ ਜਾਂਦਾ ਵਾ? ਨਹੀਂ ਜੀ, ਇਹ ਬਿਲਕੁਲ ਤੁਹਾਡੇ ਕਸੂਰ ਸ਼ਹਿਰ ਦੇ ਨਾਲ ਪੈ ਜਾਂਦਾ, ਖੇਮਗਨ ਬਾਰਡਰ ਦਾ। ਹਾਂਜੀ, ਖੇਮਗਨ ਬਾਰਡਰ। ਹਾਂਜੀ। ਤੇ ਆਪਣਾ ਪਹਿਲੋਂ ਪਿਛੋਕੜ ਉਧਰ ਦਾ ਹੀ ਸੀ ਜਾਂ ਇਧਰੋਂ ਗਏ ਸੀ ਲੰਘ? ਸਾਡੇ ਵੱਡੇ ਇੱਧਰ ਦੇ ਸੀ, ਕਿਹੜੇ ਇਲਾਕੇ ਦੇ? ਲਾਹੌਰ ਵਾਲੀ ਸਾਈਡ ਦੇ। ਲਾਹੌਰ ਦੇ। ਹਾਂਜੀ, ਲੋਰੀਆਂ ਤੁਸੀਂ? ਲਾਹੌਰੀਏ ਅਸੀਂ, ਲਾਹੌਰੀਏ। ਹੁਣ ਵੀ ਵੱਜਦੇ ਆ ਉੱਥੇ ਲੋਰੀਏ ਜਾਂ ਨਹੀਂ? ਕੋਈ ਸ਼ੱਕ ਨਹੀਂ ਜੀ। ਸਹੀ। ਹਾਂਜੀ। ਤੁਸੀਂ ਕਿੱਥੋਂ ਮਾਤਾ ਜੀ? ਤੁਸੀਂ ਵੀ ਉਹੀ ਹੈ ਜਾਂ ਕੋਈ ਹੋਰ ਹੈ? ਹਾਂਜੀ, ਨਹੀਂ ਉਧਰੋਂ ਹੀ ਹੈ ਵੀ। ਅੱਛਾ। ਹਾਂਜੀ। ਹਾਂਜੀ। ਤੇ ਹੋਰ ਦੱਸੋ, ਪਾਕਿਸਤਾਨ ਦੇ ਬਾਰੇ ਜੋ ਪਹਿਲਾਂ ਮੀਡੀਆ ਰਾਹੀਂ ਸੁਣੀਆਂ ਸੀ, ਤੇ ਇੱਥੇ ਆ ਕੇ ਕੀ ਫਰਕ ਮਹਿਸੂਸ ਕੀਤਾ? ਨਹੀਂ, ਸਾਨੂੰ ਬਹੁਤ ਵਧੀਆ ਲੱਗਿਆ। ਇੱਜ਼ਤ ਸਤਿਕਾਰ ਸਭੀ ਪਿਆਰ ਵੀ ਬਹੁਤ ਅੱਛਾ ਹੈ, ਲੇਕਿਨ ਕਹਿਣੀ ਤੇ ਕਥਨੀ ਦੇ ਵਿੱਚ ਥੋੜਾ ਜਿਹਾ ਫਰਕ ਹੈ। ਲੇਕਿਨ ਜੋ ਉੱਥੇ ਸੁਣਦੇ ਸੀ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ, ਲੇਕਿਨ ਬਿਲਕੁਲ ਸਹੀ ਹੈ। ਸਾਨੂੰ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਦੱਸੀ ਵੀ ਜਿਹੜੀ ਮਾਹੌਲ ਖਰਾਬ ਵਾਲੀ ਕੋਈ ਗੱਲ ਹੈਗੀ ਹੈ। ਬਿਲਕੁਲ ਵਧੀਆ ਹੈ। ਲਾਹੌਰ ਆਪਾਂ ਆਏ, ਪਹਿਲੀ ਵਾਰੀ ਆਏ ਆ ਪਹਿਲਾਂ ਵੀ ਆਏ ਆ? ਨਹੀਂ ਜੀ, ਮੈਂ 4 ਵਾਰੀ ਪਹਿਲੇ ਵੀ ਆ ਚੁੱਕਾ। 4 ਵਾਰੀ ਪਹਿਲੇ। ਜਦੋਂ ਉਧਰੋਂ ਆਉਂਦੇ ਆ, ਪਹਿਲਾਂ ਲਾਹੌਰ ਦੇ ਵਿੱਚ ਇੰਟਰ ਹੁੰਦੇ ਆ, ਉੱਥੇ ਲਾਹੌਰੀਏ ਵੱਜਦੇ ਆ, ਇੱਥੇ ਆ ਕੇ ਲਾਹੌਰ ਦੇ ਵਿੱਚ ਵੜਦੇ ਨੂੰ ਕੀ ਅਹਿਸਾਸ ਹੁੰਦਾ ਵੀ ਅੱਜ ਲਾਹੌਰ? ਬੜਾ ਜ਼ਿਆਦਾ ਮਹਿਸੂਸ ਹੁੰਦਾ ਜੀ। ਅਸੀਂ ਖੁਦ ਆਪਣੇ ਪੰਜਾਬ 'ਚ ਹੀ ਆ ਕੇ ਬੈਠੇ ਹੋਏ ਆ, ਕੋਈ ਦੂਜਾ ਪੰਜਾਬ ਨਹੀਂ ਲੱਗਾ। ਬਿਲਕੁਲ ਉਹੀ ਪੰਜਾਬ ਜੋ ਇੱਧਰ ਹੈ ਉਹੀ ਉੱਧਰ ਹੈ। ਉਹੀ ਗੱਲਾਂ ਬਾਤਾਂ, ਕੋਈ ਜ਼ੁਬਾਨ 'ਚ ਫਰਕ ਜਾਂ ਹੋਰ ਕਿਸੇ ਨਾਲ ਕੋਈ ਸਭ ਨਾਲ ਵੱਡੀ ਗੱਲ ਹੁੰਦੀ ਹੈ ਜ਼ੁਬਾਨ ਕਿਸੇ ਨਾਲ ਜਾ ਕੇ ਤੁਸੀਂ ਉਹ ਟਾਕ ਕਰਨੀ ਹੈ। ਤੁਹਾਨੂੰ ਮੁਸ਼ਕਲ ਹਰ ਦੇਸ਼ 'ਚ ਇਹ ਆਉਂਦੀ ਹੈ, ਇੱਥੇ ਆ ਕੇ ਕੋਈ ਐਦਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ? ਨਹੀਂ ਜੀ, ਇੱਥੇ ਕੋਈ ਮੁਸ਼ਕਲ ਨਹੀਂ ਹੈ। ਉਹੀ ਪਰਿਵਾਰ ਸਾਡੇ ਇੱਧਰ ਆ, ਉਹੀ ਉੱਧਰ ਹੈ। ਸਿਰਫ ਇੱਕ ਸਾਡਾ ਥੋੜਾ ਜਿਹਾ ਲਿਖਤੀ ਦਾ ਫਰਕ ਹੈ, ਬਾਕੀ ਸਭ ਪੰਜਾਬੀ ਬੋਲੀ ਆ, ਕੋਈ ਅੰਤਰ ਨਹੀਂ ਹੈ। ਉਧਰ ਗੁਰਮੁਖੀ ਲਿਖੀ ਜਾਂਦੀ, ਇੱਧਰ ਸ਼ਾਹਮੁਖੀ, ਬਸ ਇੰਨਾ ਕੁ ਫਰਕ ਹੈ। ਬਸ ਇਹੀ ਅੰਤਰ ਹੈ, ਬਾਕੀ ਕੁਝ ਨਹੀਂ ਆ, ਬਾਕੀ ਬਿਲਕੁਲ ਠੀਕ ਹੈ। ਤੇ ਆਪਣਾ ਕਿੰਨੇ ਦਿਨ ਦਾ ਟੂਰ ਹੈ ਇਹ ਰਹੇਗਾ? ਇਹ 10 ਦਿਨ ਦਾ ਟੂਰ ਹੈ ਜੀ। ਹਾਂਜੀ। ਕਿੰਨੇ ਦਿਨ ਹੋ ਗਏ ਜੀ? ਕਿੰਨਾ ਦਿਨ? ਅੱਜ ਤੀਜਾ ਦਿਨ ਹੈ ਜੀ। ਤੀਜਾ ਦਿਨ। ਹਾਂਜੀ। 3 ਦਿਨਾਂ ਦੇ ਵਿੱਚ ਕੋਈ ਮਹਿਮਾਨ ਨਵਾਜ਼ੀ 'ਚ ਫਰਕ ਹੈ ਜਾਂ ਕੋਈ ਪ੍ਰਾਹੁਣਿਆਂ ਨੂੰ ਸਾਂਭਣ ਦੇ ਵਿੱਚ ਕੋਈ ਕਮੀ ਆਈ ਹੋਵੇ? ਬਾਕੀ ਹੋਰ ਇੰਤਜ਼ਾਮਾਤ ਜੀ ਬਹੁਤ ਪਿਆਰ ਮਿਲਿਆ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਸਤਿਕਾਰ ਵੀ ਹੈ, ਸੰਯੋਗ ਵੀ ਹੈ ਤੇ ਪਿਆਰ ਵੀ ਹੈ। ਮੈਂ ਇਹੀ ਦੁਆ ਕਰਦਾ ਕਿ ਇਸੇ ਤਰ੍ਹਾਂ ਬਣਿਆ ਰਹੇ। ਬਾਕੀ ਸਿਕਿਉਰਿਟੀ ਦੇ ਇੰਤਜ਼ਾਮਾਤ ਵੀ ਤੁਸੀਂ ਦੇਖੇ ਆ, ਅਸੀਂ ਵੀ ਦੇਖ ਰਹੇ ਹਾਂ ਇਸ ਦਫਾ ਹੋਰ ਜ਼ਿਆਦਾ ਕੀਤੇ ਹੋਏ ਆ।
ਅੱਗੇ ਵੀ ਬਹੁਤ ਹੁੰਦੇ ਲੇਕਿਨ ਇਸ ਦਫਾ ਐਕਸਟਰਾ ਕੀਤਾ ਹੋਇਆ ਕਿਉਂਕਿ ਜੱਥਾ ਵੱਡਾ ਆਇਆ ਵਾ ਤੇ ਉਹਦੀ ਵਜ੍ਹਾ ਤੋਂ ਹਰ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ। ਪ੍ਰੋਟੋਕੋਲ ਜਿੱਦਾਂ ਇੱਥੇ ਸਾਡੇ ਵੀਆਈਪੀਜ਼ ਨੂੰ ਇੰਨਾ ਮਿਲਦਾ ਜਿੰਨਾ ਹਰ ਸਿੱਖ ਨੂੰ ਦਿੱਤਾ ਜਾ ਰਿਹਾ, ਕੀ ਇਹ ਮਹਿਸੂਸ ਕਰ? ਨਹੀਂ, ਬਹੁਤ ਵਧੀਆ ਗੱਲ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਇਹ ਸਾਨੂੰ ਬਹੁਤ ਪਿਆਰ ਆ ਸਾਡਾ। ਇਹ ਸਿਕਿਉਰਿਟੀ ਇਸ ਕਰਕੇ ਟਾਈਟ ਹੈ ਕਿ ਸਾਡੀ ਹਿਫਾਜ਼ਤ ਵਾਸਤੇ ਹੀ ਹੈ, ਵੀ ਸਾਡੇ ਨਾਲ ਕੋਈ ਗਲਤ ਨਾ ਚੱਲੇ। ਲੇਕਿਨ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨਹੀਂ ਹੈ। ਸਭ ਬਹੁਤ ਪਿਆਰ ਨਾਲ ਮਿਲਦੇ ਆ, ਬਹੁਤ ਪਿਆਰ ਨਾਲ ਗੱਲਾਂ ਬਾਤਾਂ ਕਰਦੇ ਆ। ਉਹੀ ਕਲਚਰ ਉੱਧਰ ਹੈ, ਉਹੀ ਕਲਚਰ ਇੱਧਰ ਹੈ। ਸਾਨੂੰ ਕੋਈ ਵੀ ਜਰਾ ਮਹਿਸੂਸ ਨਹੀਂ ਹੈ ਵੀ ਉਸ ਚੀਜ਼ ਦੇ ਵਿੱਚ ਇਸ ਚੀਜ਼ ਦੇ ਵਿੱਚ ਕੋਈ ਅੰਤਰ ਹੋਏਗਾ। ਤੇ ਹੋਰ ਦੱਸੋ ਕੋਈ ਪਾਕਿਸਤਾਨੀਆਂ ਨੂੰ ਜਾਂ ਆਪਣੀ ਯੂਥ ਨੂੰ ਉਧਰ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਡਰਦੇ ਆ ਪਾਕਿਸਤਾਨ ਆਉਣ ਤੋਂ, ਜਾਂ ਹੋਰ ਜਿਹੜੇ ਡਰਦੇ ਆ ਪਾਕਿਸਤਾਨ ਆਉਣ ਤੋਂ? ਪਾਕਿਸਤਾਨ ਕਿੱਦਾਂ ਦਾਅਵਤ ਦੋਗੇ ਉਹਨਾਂ ਨੂੰ? ਨਹੀਂ ਜੀ, ਬਿਲਕੁਲ ਠੀਕ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇੱਧਰ ਕੋਈ ਉਧਰ ਡਰਾਇਆ ਜ਼ਰੂਰ ਜਾਂਦਾ ਹੈ ਕਿ ਮੁੜ ਕੇ ਦੂਜੇ ਕਿਸੇ ਦੇਸ਼ ਦਾ ਵੀਜ਼ਾ ਨਹੀਂ ਲੱਗੂਗਾ, ਉਹ ਨਹੀਂ ਲੱਗੂ, ਪਰ ਮੈਨੂੰ ਕੋਈ ਐਸਾ ਲੱਗਦਾ ਨਹੀਂ ਹੈ ਵੀ ਨਹੀਂ, ਇਹ ਅਫਰੀਕਾ ਦਾ ਮੁਲਕ ਹੈ ਜਿਹੜਾ ਇੱਥੋਂ ਆ ਕੇ ਮੁੜ ਕੇ ਵੀਜ਼ਾ ਨਹੀਂ ਲੱਗਣਾ ਹੈ। ਨਹੀਂ, ਇਹ ਸਾਡਾ ਹੀ ਪੰਜਾਬ ਇੱਧਰ ਆ, ਸਾਡੇ ਹੀ ਆਪਣੇ ਭੈਣ ਭਾਈ ਆ, ਸਾਡੇ ਵੱਡਿਆਂ ਦੇ ਸਾਰੇ ਹੀ ਇੱਧਰ ਵਾ। ਉਹ ਜਦੋਂ ਦੇਖਦੇ ਆ ਉੱਥੇ ਕੈਨੇਡਾ, ਅਮਰੀਕਾ, ਯੂਕੇ, ਹਰ ਜਗ੍ਹਾ ਤੇ ਪਾਕਿਸਤਾਨੀ ਬੇਸ਼ੁਮਾਰ ਬੈਠੇ ਆ। ਪਾਕਿਸਤਾਨ ਸਭ ਨਾਲੋਂ ਜ਼ਿਆਦਾ ਅਮਰੀਕਾ ਦੇ ਵਿੱਚ ਇਸ ਟਾਈਮ ਸੈਟਲ ਆ, ਤੇ ਉਹ ਕਿਹੜੇ ਜ਼ਿਹਨ ਦੇ ਨਾਲ ਕਹਿ ਦਿੰਦੇ ਆ ਪਾਕਿਸਤਾਨੀਆਂ ਦਾ, ਜਦੋਂ ਇਹਨਾਂ ਦਾ ਵੀਜ਼ਾ ਇਹਨਾਂ ਦੇ ਪਾਸਪੋਰਟ ਤੇ ਲੱਗਦਾ, ਤੁਹਾਡੇ ਪਾਸਪੋਰਟ ਨੂੰ ਕੀ ਹੋ ਜਾਣਾ? ਨਹੀਂ ਜੀ, ਸਾਡੇ ਸਾਰੇ ਲੱਗਦੇ ਵੀਜ਼ੇ, ਹਰ ਵਾਰੀ ਲੱਗਦਾ, ਕੋਈ ਦਿੱਕਤ ਨਹੀਂ ਆ, ਇਹੀ ਤਾਂ ਗੱਲ ਕੋਈ ਪਰੇਸ਼ਾਨੀ ਨਹੀਂ ਆ। ਹੈ। ਯੂਥ ਨੂੰ ਦੱਸੋ ਨਾ, ਸੁਨੇਹਾ ਦੋਗੇ ਨਹੀਂ, ਪਾਕਿਸਤਾਨ? ਅਸੀਂ ਤੇ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਕੋਈ ਅੰਤਰ ਨਹੀਂ ਹੈ, ਬਿਨਾਂ ਝਿਜਕ ਇੱਥੇ ਆਓ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਇੱਜ਼ਤ, ਸਤਿਕਾਰ, ਪਿਆਰ ਬਹੁਤ ਜ਼ਿਆਦਾ ਮਿਲਦਾ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਬਹੁਤ ਸ਼ੁਕਰੀਆ ਜੀ ਸਰਦਾਰ ਸਾਹਿਬ, ਸਾਡੇ ਨਾਲ ਮੌਜੂਦ ਸੀਗੇ, ਤਰਨਤਾਰਨ ਤੋਂ ਆਏ, ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ, ਬਹੁਤ ਸੋਹਣੇ ਸੁਨੇਹੇ ਦਿੱਤੇ ਉਹਨਾਂ ਨੇ ਤੁਹਾਨੂੰ। ਨਨਕਾਣਾ ਸਾਹਿਬ ਦੀ ਧਰਤੀ ਤੋਂ ਅਸੀਂ ਇਸ ਟਾਈਮ ਮੌਜੂਦ ਸੀ ਸਰਦਾਰ ਸਾਹਿਬ ਨਾਲ। ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ। ਇੱਕ ਪਿੰਡ ਪੰਜਾਬ ਦਾ ਟੀਮ ਦੀ ਇੱਦਾਂ ਹੀ ਤੁਹਾਡੇ ਲਈ ਵਧੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੀ ਰਹੇਗੀ। ਰੱਬ ਰਾਖਾ।